व्यूअर्स वेलकम बैक इन आवर प्रोग्राम जी। डॉक्टर साहब साडे कोल पहली ईमेल आई है ਆਸਟ੍ਰੇਲੀਆ ਤੋਂ ਭੈਣ ਜੀ ਕੁਲਰਾਜ ਰੰਧਾਵਾ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਜੀ ਉਹ ਦਿਨ ਫੇਰ ਆ ਗਏ ਹਨ ਅਤੇ ਇੱਕ ਹੋਰ ਸਾਲ ਬੀਤ ਗਿਆ ਹੈ ਜਦੋਂ ਸਿੱਖਾਂ ਨਾਲ ਸਾਡੇ ਭੈਣ ਭਰਾਵਾਂ ਨਾਲ ਕਹਿਰ ਹੋਇਆ ਸੀ, ਜਦੋਂ ਹਿੰਦੂਆਂ ਨੇ ਇਨਸਾਨੀਅਤ ਭੁਲਾ ਦਿੱਤੀ ਸੀ। ਡਾਕਟਰ ਸਾਹਿਬ ਜੀ ਮੈਂ ਇਹ ਸਭ ਕੁਝ ਵੇਖਿਆ ਨਹੀਂ, ਪਰ ਫਿਰ ਵੀ ਮੇਰਾ ਕੋਈ ਦਿਨ ਨਹੀਂ ਬੀਤਦਾ ਜਦੋਂ ਮੈਂ ਸੋਚਦੀ ਨਾ ਹੋਵਾਂ। ਡਾਕਟਰ ਸਾਹਿਬ ਜੀ ਪਿਛਲੇ 5 ਦਿਨ ਤੋਂ ਮੈਨੂੰ ਕੰਮ ਤੋਂ ਆਫ ਸੀ। ਸੋਚ ਕੇ ਮੈਨੂੰ ਨੀਂਦ ਨਹੀਂ ਆਉਂਦੀ ਅਤੇ ਕਈ ਵਾਰ ਮੈਂ ਰੋ ਵੀ ਪੈਂਦੀ ਹਾਂ ਅਤੇ ਲੱਗਦਾ ਹੈ ਕਿ ਮੈਂ ਅਸਮਰਥ ਹਾਂ ਕੁਝ ਕਰਨ ਦੇ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਤਾਂ ਇਹ ਸਭ ਕੁਝ ਵੇਖਿਆ ਨਹੀਂ ਅਤੇ ਨਾ ਹੀ ਮੇਰੇ ਕਿਸੇ ਰਿਸ਼ਤੇਦਾਰ ਨਾਲ ਕੁਝ ਹੋਇਆ ਹੈ, ਪਰ ਉਹ ਮਾਂ ਪਿਓ ਭੈਣ ਭਾਈ ਜਿਨ੍ਹਾਂ ਨੇ ਇਹ ਆਪਣੇ ਪਿੰਡੇ ਤੇ ਹੰਡਾਇਆ ਹੈ ਉਹ ਕਿਵੇਂ ਭੁੱਲ ਸਕਦੇ ਨੇ ਇਸ ਨੂੰ। ਇਹ ਦਿਨ ਤਾਂ ਤੇ ਦਰਦ ਮੈਨੂੰ ਹੋਰ ਵੀ ਪੱਕਿਆਂ ਕਰਦਾ ਹੈ ਖਾਲਿਸਤਾਨ ਬਾਰੇ ਸੋਚਣ ਲਈ। ਡਾਕਟਰ ਸਾਹਿਬ ਜੀ ਹੁਣ ਲੋਕਾਂ ਵਿੱਚ ਅਵੇਅਰਨੈਸ ਵੱਧ ਰਹੀ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਛੇਤੀ ਹੀ ਆਪਣਾ ਘਰ ਲੈ ਲਵਾਂਗੇ। ਡਾਕਟਰ ਸਾਹਿਬ ਜੀ ਮੈਂ ਉਸ ਇੰਡੀਆ ਵਿੱਚ ਕਦੀ ਵਾਪਸ ਨਹੀਂ ਜਾਣਾ ਚਾਹੁੰਦੀ। ਅਸੀਂ ਆਪਣਾ ਘਰ ਬਣਾਵਾਂਗੇ ਛੇਤੀ ਹੀ। ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ। ਡਾਕਟਰ ਸਾਹਿਬ ਜੀ ਖਤ ਲਿਖਦਿਆਂ ਮੈਂ ਭਾਵਕ ਹੋ ਗਈ ਸੀ। ਗਲਤੀਆਂ ਲਈ ਕਿਰਪਾ ਕਰਕੇ ਮਾਫ ਕਰਨਾ ਜੀ। ਡਾਕਟਰ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ। ਭੈਣ ਜੀ ਕੁਲਰਾਜ ਕੌਰ ਰੰਧਾਵਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਐਡਮਿਟ ਕਰਨਾ ਚਾਹੁੰਦਾ ਹਾਂ ਕਿ ਮੈਂ ਜਦੋਂ ਕੱਲ੍ਹ ਇਸ ਚਿੱਠੀ ਨੂੰ ਪੜ੍ਹਿਆ ਤੇ ਮੇਰੀਆਂ ਅੱਖਾਂ 'ਚੋਂ ਵੀ ਤ੍ਰਿਪਤ ਹੰਝੂ ਵਗੇ ਜੀ। ਇਸ ਲਈ ਕਿ ਇਹ ਜਦੋਂ ਅਸੀਂ ਗੁਰੂ ਪੰਥ ਦੇ ਰਿਸ਼ਤੇ ਦੀ ਗੱਲ ਕਰਦੇ ਹਾਂ, ਭੈਣ ਜੀ ਜਿਹੜੇ ਨੇ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਇਹਨਾਂ ਨੇ ਉਹ ਵਕਤ ਦੇਖਿਆ ਨਹੀਂ ਹੈ। ਉਹ ਸਾਰਿਆਂ ਨੂੰ ਆਪਣਾ ਕੋਈ ਭਰਾ ਜਾਂ ਕੋਈ ਰਿਸ਼ਤੇਦਾਰ ਵੀ ਕੋਈ ਸਫ਼ਰ ਨਹੀਂ ਕੀਤਾ ਜੀ, ਲੇਕਿਨ ਇਹਦੇ ਬਾਵਜੂਦ ਤੁਸੀਂ ਪੰਥ ਦੀ ਪੀੜ ਨੂੰ ਮਹਿਸੂਸ ਕਰਦੇ ਹੋ। ਜਿਵੇਂ ਉਹਨਾਂ ਨੇ ਆਪਣੀ ਸਥਿਤੀ ਬਿਆਨੀ ਹੈ ਕਿ ਬੇਸ਼ੱਕ ਉਹ 5 ਦਿਨ ਤੋਂ ਕੰਮ ਤੋਂ ਆਫ ਨੇ, ਲੇਕਿਨ ਜਿਹੜੀਆਂ ਨੇ ਸਲੀਪਲੈਸ ਨਾਈਟਸ ਨੇ ਜੀ, ਔਰ ਉਹੀ ਵੈਰਾਗ ਹੈ ਕਿ ਸਾਡੇ ਨਾਲ ਕੀ ਹੋਇਆ ਔਰ ਉਹਨਾਂ ਨੇ ਜਿਨ੍ਹਾਂ ਦਾ ਅਸੀਂ ਕਿਵੇਂ ਜਿਨ੍ਹਾਂ ਨੂੰ ਉਸ ਗੁਲਾਮੀ 'ਚੋਂ ਕੱਢਿਆ। ਸੋ ਜਦੋਂ ਉਹਨਾਂ ਨੇ ਕਿਹਾ ਵੀ ਇਹ ਇਨਸਾਨੀਅਤ ਹੀ ਭੁੱਲ ਗਏ ਔਰ ਉਹ ਮਹਿਸੂਸ ਕਰਦੇ ਨੇ ਉਹਨਾਂ ਦੀ ਪੀੜ ਜਿਨ੍ਹਾਂ ਦੇ ਨਾਲ ਹੋਇਆ। ਜਦੋਂ ਅਸੀਂ ਇਹ ਅਰਦਾਸ ਕਰਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਤੇ ਫੀਲਿੰਗ ਇਹ ਹੈ ਕਿ ਸਾਡਾ ਕਿਤੇ ਵੀ ਕੋਈ ਵੀ ਸਾਡਾ ਇਸ ਖਾਲਸਾ ਬ੍ਰਦਰਹੁੱਡ ਦਾ, ਖਾਲਸਾ ਨੇਸ਼ਨ ਦਾ, ਖਾਲਸਾ ਕੌਮ ਦਾ ਕੋਈ ਭਰਾ ਭੈਣ ਜਿੱਥੇ ਵੀ ਅਸੀਂ ਅਕਾਲ ਪੁਰਖ ਤੋਂ ਉਹਦੀ ਚੜ੍ਹਦੀ ਕਲਾ ਮੰਗਦੇ ਹਾਂ, ਤੇ ਜੇ ਕਿਤੇ ਵੀ ਉਹ ਤਕਲੀਫ 'ਚ ਹੈ ਤੇ ਉਹ ਸਾਡੀਆਂ ਅੱਖਾਂ ਸਾਡੇ ਦਿਲ ਦੇ ਉੱਤੇ ਜਿਹੜਾ ਉਸ ਦਾ ਅਸਰ ਹੋਏ। ਅਸੀਂ ਇਹੀ ਸਾਡੀ ਅਰਦਾਸ ਦਾ ਸੰਕਲਪ ਹੈ। ਇਹ ਬਹੁਤ ਵਾਰੀ ਕੁਝ ਚੀਜ਼ਾਂ ਹੁਣ ਰਸਮੀ ਬਣ ਗਈਆਂ ਨੇ, ਤੇ ਜਦੋਂ ਅਸੀਂ ਇਹ ਪੀੜ ਮਹਿਸੂਸ ਕਰਦੇ ਉਸ 31 ਸਾਲ ਪਹਿਲਾਂ ਦੇ ਇਸ ਘੱਲੂਘਾਰੇ ਦੀ, ਤੇ ਅਸੀਂ ਉਸ ਗੁਰੂ ਦੇ ਪੰਥ ਔਰ ਇਸ ਪੰਥ ਦੇ ਵਿੱਚ ਗੁਰੂ ਆਪ ਵਸਦਾ ਹੈ। ਜਦੋਂ ਹੁਣ ਬਹੁਤਿਆਂ ਨੂੰ ਇਹ ਸਮਝ ਨਹੀਂ ਆਉਂਦੀ ਹੈ ਕਿ ਵੀ ਇਹ ਗੁਰੂ ਦੀ ਕਲਾ ਕੀ ਹੈ ਜਾਂ ਪੰਥ ਦੇ ਵਿੱਚ ਕਿਵੇਂ ਹੈ, ਔਰ ਜਿਨ੍ਹਾਂ ਨੂੰ ਉਹ ਜੂਨ 84 ਦਾ ਪੀਰੀਅਡ ਯਾਦ ਹੈ ਕਿ ਕਿੰਨੀ ਬੇਬਸੀ ਸੀ ਜੀ, ਕਿ ਤੁਹਾਡਾ ਅਕਾਲ ਤਖਤ ਢਾਹ ਦਿੱਤਾ ਹੈ, ਕੌਮ ਸਾਰੀ ਇੱਕ ਪ੍ਰਿਜ਼ਨਰ ਆਫ ਵਾਰ ਬਣਾ ਲਈ ਹੈ, ਸਾਰਾ ਪੰਜਾਬ ਪ੍ਰਿਜ਼ਨਰ ਹੈ ਉਹਨਾਂ ਦੇ ਹੈ, ਬੇਬਸੀ ਹੈ, ਇੰਨੀ ਸਟਰੋਂਗ ਫੌਜ ਔਰ ਸਾਰਾ ਕੀ ਹੋਏਗਾ। ਲੇਕਿਨ ਮੈਂ ਸਮਝਦਾ ਵੀ ਜਿਹੜੀ ਹੋਪ ਕਿਵੇਂ ਫਲਾਈ ਕਰਦੀ ਹੈ ਜੀ, ਕਿ ਉਸ ਪੀਰੀਅਡ 'ਚ ਜਿਹੜੇ ਇੱਕ ਦੋ ਬਾਜ਼ ਨਜ਼ਰ ਆਏ, ਉਹ ਬੇਅੰਤ ਸਿੰਘ ਸਤਵੰਤ ਸਿੰਘ ਨੂੰ ਵੀ ਨਜ਼ਰ ਆਇਆ ਇੰਦਰਾ ਗਾਂਧੀ ਦੀ ਕੋਠੀ ਤੇ, ਔਰ ਇਹ FIR 'ਚ ਦਰਜ ਹੈ। ਫਿਰ ਉਹਨਾਂ ਬਾਜ਼ਾਂ ਨੇ ਉਹ ਕਲਗੀਧਰ ਦਾ ਮੈਸੇਜ ਸੀ ਕਿ ਨਹੀਂ ਮੇਰੇ ਪੁੱਤਰੋ, ਮੇਰੀ ਧੀਓ, ਮੇਰੇ ਬੱਚਿਓ ਬੱਚਿਓ, ਨਹੀਂ ਇਹ ਉਪਰਾਮਤਾ ਦਾ ਵਕਤ ਨਹੀਂ ਹੈ, ਹੁਣ ਇਹਨਾਂ ਨੂੰ ਖਾਲਸਾਈ ਜੌਹਰ ਦਿਖਾਉਣ ਦਾ ਵਕਤ ਹੈ। ਔਰ ਉਹ ਖਾਲਸੇ ਦੇ ਪੁੱਤਰ ਬੇਅੰਤ ਸਿੰਘ ਸਤਵੰਤ ਸਿੰਘ ਨਿਕਲੇ, ਜਿੰਦੇ ਸੁੱਖੇ ਨਿਕਲੇ, ਤੇ ਫਿਰ ਜਿਹੜਾ ਉਹ ਸਾਰਾ ਪੰਜਾਬ ਜਿਹੜਾ ਹੈ ਉਹ ਗੁਰੂ ਕੇ ਸਪੁੱਤਰ ਸਪੁੱਤਰੀਆਂ ਉਸ ਜੰਗ ਦੇ ਮੈਦਾਨ ਦੇ ਵਿੱਚ ਨਿਕਲੇ, ਔਰ ਕਿਵੇਂ ਉਹਨਾਂ ਦੁਸ਼ਮਣਾਂ ਨੂੰ ਹੱਥਾਂ ਪੈਰਾਂ ਦੀ ਪਾਈ। ਔਰ ਅੱਜ 31 ਸਾਲ ਬਾਅਦ ਵੀ ਜਿਸ ਸਪਿਰਿਟ ਦੇ ਨਾਲ ਸਿੱਖ ਖਲੋਤੇ ਨੇ, ਫਲੈਗ ਮਾਰਚ ਨੇ ਦੂਜੇ ਦੇ ਬਾਵਜੂਦ ਕੱਲ੍ਹ ਅੰਮ੍ਰਿਤਸਰ 'ਚ ਮਾਰਚ ਹੋਇਆ, ਹੱਥ ਫੜਿਆ ਵੀ ਅਸੀਂ ਇਨਸਾਫ ਲੈਣਾ, ਅਸੀਂ ਆਜ਼ਾਦੀ ਲੈਣੀ ਹੈ। ਔਰ ਅੱਜ ਵੀ ਪਤਾ ਨਹੀਂ ਕੀ ਕਰਨਗੇ ਉੱਥੇ ਬਲੌਕ ਕਰਨ ਦੇ ਲਈ ਫੰਕਸ਼ਨ ਨੂੰ, ਲੇਕਿਨ ਜ਼ਰੂਰ ਜਾਣਗੇ। ਇਹੀ ਸਾਡੀ ਸਪਿਰਿਟ ਹੈ। ਔਰ ਇਹ ਵੀ ਭੈਣ ਜੀ ਨੇ ਇਹਨੂੰ ਇੱਕ ਡਿਫਾਇੰਸ ਦੇ ਉੱਤੇ ਹੀ ਐਂਡ ਕੀਤਾ ਕਿ ਵੀ ਅਸੀਂ ਅਲਟੀਮੇਟਲੀ ਜਿਹੜਾ ਹੈ ਆਪਣਾ ਘਰ ਲੈਣਾ, ਔਰ ਇਹਦੇ ਲਈ ਅਸੀਂ ਹੋਰ ਦ੍ਰਿੜ ਹੋ ਰਹੇ ਹਾਂ। ਸੋ ਅਸੀਂ ਭੈਣ ਜੀ ਕੁਲਜੀਤ ਕੌਰ ਰੰਧਾਵਾ ਜੀ ਦੀ ਸਪਿਰਿਟ ਨੂੰ ਸੈਲਿਊਟ ਕਰਦੇ ਹਾਂ। ਉਹਨਾਂ ਦੇ ਇੱਕ ਮੈਂ ਕੁਝ ਗੱਲਾਂ ਮੈਂਸ਼ਨ ਨਹੀਂ ਕਰ ਸਕਦਾ ਜਿਸ ਕਦਰ
ਉਹ ਸੋਚਦੇ ਨੇ ਪੰਥ ਲਈ ਕੁਝ ਕਰਨ ਬਾਰੇ ਜੀ, ਔਰ ਕਿਸ ਹੱਦ ਤੱਕ ਉਹਨਾਂ 'ਚ ਕੁਰਬਾਨੀ ਦਾ ਜਜ਼ਬਾ ਹੈ। ਮੈਂ ਸਮਝਦਾ ਹਾਂ ਵੀ ਜਦੋਂ ਤੱਕ ਸਾਡੀਆਂ ਇਹੋ ਜਿਹੀਆਂ ਭੈਣਾਂ, ਇਹੋ ਜਿਹੇ ਵੀਰ ਜਿਹੜੇ ਨੇ ਸਾਡੇ ਨਾਲ ਨੇ ਕੌਮੀ ਕੌਜ਼ ਦੇ ਲਈ, ਸਾਡਾ ਨਿਸ਼ਾਨਾ ਦੂਰ ਨਹੀਂ ਹੈ। ਤੇ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਸੀਂ ਕੁਲਜੀਤ ਬੋਲਿਆ, ਕੁਲਰਾਜ ਆ ਨਾਮ? ਕੁਲਰਾਜ ਜੀ ਡਾਕਟਰ ਸਾਹਿਬ। ਜੀ ਜੀ, ਇਸ ਨਾਲ ਨੇ ਬ੍ਰੇਕ। ਜੀਤ ਵੀ ਵਿਕਟਰੀ ਹੁੰਦਾ ਹੈ ਤੇ ਰਾਜ ਵੀ ਵਿਕਟਰੀ ਹੈ, ਸੋ ਦੋਨੋਂ ਹੀ ਸਿਨੋਨਿਮਸ ਬਣਾ ਦਿੱਤੇ। ਠੀਕ ਹੈ ਡਾਕਟਰ ਸਾਹਿਬ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।